ਡੀਸੀ ਯੂਨੀਵਰਸਿਟੀ ਫੈਸਲਾਬਾਦ ਦੇ ਸ਼ੋਭਾ ਪੰਜਾਬੀ ਦੀ ਛਤਰ ਛਾਵੇਂ ਜਗਤਗੀਰ ਇਕੱਠ ਵਿੱਚ ਅਜੋਕੇ ਵੇਲੇ ਦੀਆਂ ਲੋੜਾਂ ਥੋੜਾਂ ਤੇ ਪੰਜਾਬੀ ਜ਼ੁਬਾਨੋਂ ਅਦਬ ਉੱਤੇ ਗੱਲਬਾਤ ਹੋਈ। ਇਸ ਇਕੱਠ ਦੇ ਉਚੇਚੇ ਪ੍ਰਾਹੁਣੇ ਇਲਿਆਸ ਘੁੰਮਣ ਜੀ ਤੇ ਮੁਦੱਸਰ ਇਕਬਾਲ ਬੱਟ ਹੋਰੀ ਸਨ, ਜਦਕਿ ਪ੍ਰਵੀਨ ਮਲਕ ਜੀ ਉਚੇਚੀਆਂ ਪ੍ਰਾਹੁਣੀਆਂ ਸਨ। ਗੱਲਬਾਤ ਕਰਨ ਵਾਲਿਆਂ ਆਖਿਆ ਕਿ ਕੋਈ ਵੀ ਕੌਮ ਆਪਣੀ ਬੋਲੀ ਤੋਂ ਵੱਖ ਹੋ ਕੇ ਤਰੱਕੀ ਨਹੀਂ ਕਰ ਸਕਦੀ। ਸਾਡਾ ਮੁਸਤਕਬਲ ਤਾਂ ਹੀ ਰੋਸ਼ਨ ਹੋ ਸਕਦਾ ਹੈ ਜੇ ਅਸੀਂ ਆਪਣੀ ਹੋਂਦ ਨਾਲ ਜੁੜੇ ਰਹੀਏ। कोई भी जुबान बुरी नहीं होती। दुनिया ਦੀਆਂ ਸਾਰੀਆਂ ਜ਼ੁਬਾਨਾਂ और ਸਾਡੇ ਮੁਲਕ ਦੀਆਂ ਸਾਰੀਆਂ ਜ਼ੁਬਾਨਾਂ ਬਹੁਤ ਸੋਹਣੀਆਂ ਨੇ, ਲੇਕਿਨ ਜਿਹੜੀ ਆਪਣੀ ਜ਼ੁਬਾਨ ਹੁੰਦੀ ਹੈ ਨਾ, ਉਹ ਅਸਲ 'ਚ ਤੁਹਾਡੀ ਪਛਾਣ ਹੁੰਦੀ ਹੈ। ਉਹਨੂੰ ਛੱਡਣ ਨਾਲ ਸਾਡੀ ਪਛਾਣ ਵਿਸਰਦੀ ਹੈ, ਸਾਡੀ ਪਛਾਣ ਗਵਾਚਦੀ ਹੈ। ਅਸੀਂ ਕੀ ਕਰਨੇ ਹਾਂ, ਜਦੋਂ ਮਹਿਫਲ 'ਚ ਬਹਿੰਦੇ ਹਾਂ ਸਾਰੇ ਨੌਜਵਾਨ ਬੱਚੇ, ਤੇ ਕੋਸ਼ਿਸ਼ ਕਰਨੇ ਹਾਂ ਉਰਦੂ ਬੋਲ ਕੇ ਆਪਣੀ ਕਲਾਸ ਚੇਂਜ ਕਰ ਲਈਏ। ਉਰਦੂ ਬੋਲਣ ਨਾਲ ਜਾਂ ਅੰਗਰੇਜ਼ੀ ਬੋਲਣ ਨਾਲ ਕਲਾਸ ਚੇਂਜ ਨਹੀਂ ਹੁੰਦੀ। ਕਲਾਸ ਚੇਂਜ ਹਮੇਸ਼ਾ ਹੁੰਦੀ ਹੈ, ਉਹਦੇ ਪੈਰਾਮੀਟਰਸ ਹੋਰ ਨੇ। ਆ ਕੇ ਟੁੱਟੀ ਹੈ ਸਾਰੀ ਮੁਸੀਬਤ ਤੇ ਉਹ ਪੰਜਾਬੀਆਂ ਤੇ ਕਿ ਰਾਤੋਂ ਰਾਤ ਪੜ੍ਹੇ ਲਿਖੇ ਸੁੱਤੇ ਸਨ ਤੇ ਸਵੇਰੇ ਉੱਠੇ ਤੇ ਉਹ ਅਨਪੜ੍ਹ ਸਨ, ਉਹਨਾਂ ਦੀ ਜ਼ੁਬਾਨ ਹੀ ਖੁੱਸ ਗਈ। ਇਹ ਬਹੁਤ ਵੱਡਾ ਇੱਕ ਹੁੰਦਾ ਹੈ, ਕਿਸੇ ਵੀ ਕੌਮ ਲਈ ਅਲਮੀਆ ਹੁੰਦਾ ਹੈ ਕਿ ਉਹਦੀ ਹੋਂਦ ਹੀ ਉਹਦੇ ਕੋਲੋਂ ਲੈ ਲਿੱਤੀ ਜਾਏ, ਉਹਦੀ ਸ਼ਨਾਖਤ ਹੀ ਉਹਦੇ ਕੋਲੋਂ ਖੋਲ ਲਿੱਤੀ ਜਾਏ। ਤੇ ਉਹ ਕਿਵੇਂ ਦੱਸੇਗਾ ਹੁਣ ਮੇਰਾ ਨਾਂ ਜਿਹੜਾ ਹੈ ਉਹ ਕਿਤੇ ਗੁੰਮ ਡੁੱਲ ਜਾਏ ਤੇ ਮੈਂ ਕੀ ਦੱਸਾਂਗੀ ਮੈਂ ਕੌਣ ਆ। ਇਸੇ ਤਰ੍ਹਾਂ ਹਰ ਬੰਦਾ ਤੇ ਉਹ ਉਹਨਾਂ ਬੰਦਿਆਂ ਨਾਲ ਕੌਮ ਬਣਦੀ ਹੈ। ਪੂਰੀ ਕੌਮ ਦੀ ਸ਼ਨਾਖਤ ਗਵਾ ਦਿੱਤੀ ਗਈ। ਬੁੱਲਾ ਤੇ ਸ਼ਾਹ ਹੁਸੈਨ ਬਣਨ ਲਈ ਆਪਣਾ ਆਪ ਭੁੱਲ ਕੇ ਦੁਨੀਆਦਾਰੀ ਨੂੰ ਦਾਨ ਕਰਨਾ ਪੈਂਦਾ ਏ, ਕਮਲੀ ਬਣ ਕੇ ਥਈਆ ਕਰਨਾ ਪੈਂਦਾ ਏ। ਤੇ ਜੇ ਤੁਸੀਂ ਇਹ ਸਮਝਦੇ ਹੋ ਕਿ ਤੁਹਾਡੀ ਅਨਾਜ ਵੀ ਰਵੇ ਤੇ ਇਸ਼ਕ ਸਮੁੰਦਰ ਗੋਤਾ ਲਾ ਕੇ ਸੁੱਚੇ ਮੋਤੀ ਵੀ ਲੱਭ ਲਿਆਵੇ ਤੇ ਬੇਲੀਓ ਫਿਰ ਇੱਥੋਂ ਹੀ ਪਿਛਾਂ ਮੁੜ ਜਾਓ, ਇਹ ਰਾਹ ਤੁਹਾਡੇ ਲਈ ਨਹੀਂ। ਪੰਜਾਬੀ ਬੋਲੀ ਦੀ ਪਛਾਣ ਇਲਿਆਸ ਘੁੰਮਣ ਜੀ ਤੇ ਮੁਦੱਸਰ ਇਕਬਾਲ ਬੱਟ ਜੀ ਹੋਰਾਂ ਨਾਲ ਏ। ਇਹ ਉਹ ਹੀਰੇ ਨੇ ਜਿਨ੍ਹਾਂ ਦੀ ਲਿਸ਼ਕ ਨਾਲ ਅੱਜ ਪੂਰਾ ਪੰਜਾਬੀ ਜਗਤ ਲਿਸ਼ਕਾਰੇ ਮਾਰ ਰਿਹਾ ਏ। ਇਹਨਾਂ ਦੋਵਾਂ ਸੂਝਵਾਨਾਂ ਨੇ ਪੰਜਾਬੀ ਸਾਹਿਤ ਨੂੰ ਉਹ ਮੁਕਾਮ ਦਿੱਤਾ ਜਿਹੜਾ ਇਸ ਤੋਂ ਪਹਿਲਾਂ ਪੰਜ ਦਰਿਆਵਾਂ ਦੀ ਧਰਤੀ ਦੀ ਬੋਲੀ ਦੇ ਮੁਕੱਦਰ ਵਿੱਚ ਨਹੀਂ ਸੀ। ਗੱਲ ਇਹ ਕਿ ਜੀ ਹੁਣ ਪਾਰਟੀ ਸ਼ੁਰੂ ਹੋਈ ਹੈ ਤੇ ਹੁਣ ਇਨਸ਼ਾਅੱਲਾ ਤੁਸੀਂ ਦੇਖੋਗੇ ਜੀ ਇਹੋ ਜਿਹੇ ਅਸੀਂ ਆਪਣੇ ਵਾਈਸ ਚਾਂਸਲਰ ਸਾਹਿਬ ਦੀ ਜ਼ੇਰੇ ਪ੍ਰਸਤੀ ਇਹੋ ਜਿਹੀ ਕਾਨਫਰੰਸ ਜਾਂ ਆਰ ਕਰਦੇ ਰਵਾਂਗੇ ਔਰ ਉਮੀਦ ਕਰਦੇ ਹਾਂ ਕਿ ਤੁਸੀਂ ਸਾਡਾ ਇਸੇ ਤਰ੍ਹਾਂ ਹੀ ਹਮੇਸ਼ਾ ਸਾਥ ਦਿੰਦੇ ਰਹੋਗੇ। ਇਸ ਮੌਕੇ ਉੱਤੇ ਪੰਜਾਬੀ ਸਹਾਫਤ ਬਾਰੇ ਵੀ ਗੱਲ ਹੋਈ ਤੇ ਨਾਲ ਇਹ ਵੀ ਦੱਸਿਆ ਗਿਆ ਕਿ ਜ਼ਿੰਦਾ ਰਹਿਤਲ ਵਾਸਤੇ ਸੁਰ ਸੰਗੀਤ ਦੀ ਕਿੰਨੀ ਲੋੜ ਹੈ। हजरत अमीर खुसरो रहमतुल्लाह अलैह तो लैके साढ़े जनाब शाह हुसैन, बुल्ले शाह, ख्वाजा गुलाम फरीद, हत्ता कि उस पासे जाओ तो शेक्सपीयर, वर्ड्सवर्थ, ये सारे बड़े अच्छा गाते सन, सुरीले भी सन, गाते सन बकायदा तौर पर, क्योंकि शायरी दे नाल गायकी का बड़ा डूंगा ताल्लुक है। मियाँ मोहम्मद बख्श लिखते ने, बाज अदा आवाज रसीली हुंदा शेर अलूना, बाज अदा आवाज रसीली हुंदा शेर अलूना, दुध अंदर जे खंड रलाइए मिठा हुंदा दूना। ਅਸੀਂ ਇਹ ਸਮਝਦੇ ਸਾਂ ਕਿ ਜਿੰਨਾ ਚਿਰ ਪੰਜਾਬੀ ਜ਼ੁਬਾਨ ਨੂੰ ਲਾਜ਼ਮੀ ਸਬਜੈਕਟ ਦੇ ਤੌਰ ਤੇ ਸਕੂਲਾਂ 'ਚ ਨਹੀਂ ਪੜ੍ਹਾਇਆ ਜਾਏਗਾ, ਪੰਜਾਬੀ ਜ਼ੁਬਾਨ ਨਵੀਂ ਨਸਲ ਤੱਕ ਮੁੰਤਕਿਲ ਨਹੀਂ ਹੋਏਗੀ। ਔਰ ਅਗਰ ਪੰਜਾਬੀ ਜ਼ੁਬਾਨ ਨਵੀਂ ਨਸਲ ਨਾ ਪੜ੍ਹ ਸਕੇਗੀ, ਨਵੀਂ ਨਸਲ ਪੰਜਾਬੀ ਜ਼ੁਬਾਨ ਤੋਂ ਜਾਣੂ ਨਹੀਂ ਹੋ ਸਕੇਗੀ, ਤੇ ਸਾਡਾ ਉਹ ਜਿੰਨਾ ਵੱਡਾ ਕਲਚਰ ਹੈ, ਜਿੰਨੇ ਵੱਡੀਆਂ ਸਾਡੀਆਂ ਕਦਰਾਂ ਨੇ ਜਿਹੜੀਆਂ ਬਾਬਾ ਵਾਰਿਸ ਸ਼ਾਹ, ਬੁੱਲੇ ਸ਼ਾਹ, ਸੁਲਤਾਨ ਬਾਹੂ, ਮੀਆਂ ਮੁਹੰਮਦ ਬਖਸ਼ ਦੇ ਰੂਪ ਵਿੱਚ ਸਾਡੇ ਅੰਦਰ ਮੌਜੂਦ ਨੇ, ਅਸੀਂ ਉਹਨੂੰ ਨਵੀਂ ਨਸਲ ਤੱਕ ਨਹੀਂ ਪਹੁੰਚਾ ਸਕਾਂਗੇ। ਮੇਰਾ ਇਸ ਗੱਲ ਤੇ ਈਮਾਨ ਹੈ ਕਿ ਅਗਰ ਇਹ ਨਵੀਂ ਨਸਲ ਪੰਜਾਬੀ ਪੜ੍ਹਨ ਲੱਗ ਪਵੇ, ਪੰਜਾਬੀ ਤੋਂ ਜਾਣੂ ਹੋ ਜਾਏ, ਤੇ ਉਹ ਬੁੱਲੇ ਸ਼ਾਹ ਨੂੰ ਪੜ੍ਹੇਗੀ, ਉਹ ਵਾਰਿਸ ਸ਼ਾਹ ਨੂੰ ਪੜ੍ਹੇਗੀ, ਉਹ ਸੁਲਤਾਨ ਬਾਹੂ ਨੂੰ ਪੜ੍ਹੇਗੀ, ਉਹ ਮੀਆਂ ਮੁਹੰਮਦ ਬਖਸ਼ ਨੂੰ ਪੜ੍ਹੇਗੀ, ਉਹ ख्वाजा फरीद ਨੂੰ ਪੜ੍ਹੇਗੀ। ਔਰ ਅਗਰ ਉਹਨਾਂ ਦਾ ਕਲਾਮ ਪੜ੍ਹਨ 'ਚ ਕਾਮਯਾਬ ਹੋਣਗੇ ਤੇ ਬਹੁਤ ਹੀ ਅੱਛਾ ਔਰ ਖੂਬਸੂਰਤ ਮੁਆਸ਼ਰਾ ਤਖਲੀਕ ਦੇਣਗੇ, ਕਿਉਂਕਿ ਸਾਡੇ ਬਾਬਿਆਂ ਦੀ ਤਾਲੀਮ ਵਿੱਚ ਮੁਹੱਬਤ ਤੇ ਅਮਨ ਦਾ ਪੈਗਾਮ ਹੈ। ਸਾਡਾ ਜਿਹੜੇ ਇਸ ਜ਼ਬਾਨ ਨਾਲ ਸਿਰਫ ਪਿਆਰ ਮੁਹੱਬਤ ਨਹੀਂ, ਇਸ਼ਕ ਕਰਦੇ ਨੇ ਕਿ ਪੰਜਾਬੀ ਜ਼ਬਾਨ ਤੇਰੇ ਤੇ ਜਾਨ ਵੀ ਕੁਰਬਾਨ। ਔਰ ਸਾਡੇ ਸੂਝਵਾਨ ਵੀ ਇਸ ਗੱਲ ਤੇ ਪੂਰਾ ਪੱਕ ਨਾਲ ਬੋਲਦੇ ਨੇ ਕਿ ਇਸ ਧਰਤੀ ਉੱਤੇ, ਪੰਜਾਬ ਦੀ ਧਰਤੀ ਉੱਤੇ ਇਨਸਾਨਾਂ ਨੇ ਜਿਹੜੀ ਵੀ ਜ਼ਬਾਨ
ਪਹਿਲੀ ਬੋਲੀ ਉਹ ਪੰਜਾਬੀ ਜ਼ੁਬਾਨ ਦਾ ਹੀ ਕੋਈ ਪਹਿਲਾ ਰੂਪ ਸੀ, ਇਹ ਯਾਦ ਰੱਖਣਾ। ਵਰਨਾ ਬਾਅਦ ਵਿੱਚ ਮੁਖਤਲਿਫ ਮਜ਼ਹਬਾਂ, ਮੁਖਤਲਿਫ ਜਿਹੜੇ ਵੀ ਆਏ ਉਹ ਆਪਣੇ ਆਪਣੇ ਹਵਾਲੇ ਨਾਲ, ਜਿਵੇਂ ਹਿੰਦੂ ਜਿਹੜੇ ਨੇ ਉਹ ਆਪਣੇ ਹਵਾਲੇ ਨਾਲ ਸ਼ੁਰੂ ਕਰਦੇ ਨੇ ਕਿ ਸੰਸਕ੍ਰਿਤ ਵਿੱਚੋਂ ਨਿਕਲੀ, ਅਗਲੇ ਕੋਈ ਹੋਰ ਪਾਸਿਓਂ ਸ਼ੁਰੂ ਕਰ ਲੈਂਦੇ ਨੇ। ਨਹੀਂ, ਸਾਡਾ ਪੂਰਾ ਪਾਕੇ ਕਿ ਪੰਜਾਬ ਦੇ ਵਿੱਚ ਜਿਹੜੀ ਇਨਸਾਨ ਨੇ ਪਹਿਲੀ ਜ਼ਬਾਨ ਬੋਲਣ ਦਾ ਕੋਈ ਵੀ ਰਵੱਈਆ, ਕੋਈ ਵੀ ਅੰਦਾਜ਼ ਸਿੱਖਿਆ, ਉਹ ਪੰਜਾਬੀ ਜ਼ਬਾਨ ਸੀ। ਹੌਸਲਾ ਚਾਹੀਦਾ ਹੈ। ਘਾਟੇ ਦਾ ਸੌਦਾ ਜਿਹੜਾ ਹੈ ਬਹੁਤ ਘੱਟ ਲੋਕ ਕਰਦੇ ਨੇ। ਹੋਰ ਜ਼ਬਾਨਾਂ ਦੇ ਵਿੱਚ ਚੈਨਲ ਬਣਾ ਕੇ, ਚੀਜ਼ਾਂ ਨੂੰ ਪ੍ਰਮੋਸ਼ਨ ਕਰਕੇ ਬਹੁਤ ਕੁਝ ਕਰ ਸਕਦੇ ਨੇ, ਪੈਸਾ ਬਣਾਉਣਾ ਚਾਹੁੰਦੇ, ਬਹੁਤ ਹੋਰ ਸੋਰਸ ਵੀ ਹੈ ਸਨ, ਲੇਕਿਨ ਇਹਨਾਂ ਨੇ ਮਾਂ ਬੋਲੀ ਦਾ ਪੱਲਾ ਨਹੀਂ ਛੱਡਿਆ। ਇਹੋ ਜਿਹੇ ਜਿਹੜੇ ਹੈ ਨੇ ਸਾਡੇ ਵੱਡੇ, ਉਹਨਾਂ ਨੂੰ ਸਲੂਟ ਜੀ, ਸਲਾਮ। ਪੰਜਾਬੀ ਅਖਬਾਰ ਦੀ ਗੱਲ ਹੋਵੇ ਤੇ ਉਹ ਜਿਹੜੀ ਹੈ ਤਹਿਰੀਕ ਜਿਹੜੀ ਹੈ ਉਹ ਮੁਦੱਸਰ ਇਕਬਾਲ ਭੱਟ ਸਾਹਿਬ ਤੋਂ ਅੱਗੇ ਵਲਾ ਕੇ ਕਦੀ ਨਹੀਂ। ਨੁਕਤਾ ਆਗਾਜ਼ ਹੈ, ਨੁਕਤਾ ਇਖਤਤਾਮ ਨਹੀਂ। ਅੱਜ ਦੀ ਕਾਨਫਰੰਸ ਜਿਹੜੀ ਹੈ ਉਹ ਇਨਸ਼ਾਅੱਲਾ ਪੰਜਾਬੀ ਜ਼ਬਾਨ और अदब के हवाले नाल मुख्तलिफ रिसर्च प्रोजेक्ट्स, ਜ਼ੁਬਾਨ ਦੀ ਖਿਦਮਤ ਦੇ ਹਵਾਲੇ ਨਾਲ ਦੀਗਰ ਮੁਖਤਲਿਫ ਪਹਿਲੂ। ਮੈਂ ਹਮੇਸ਼ਾ ਸ਼ੋਭਾ ਪੰਜਾਬੀ ਦੇ ਅਸਾਤਜ਼ਾ ਨੂੰ, ਮਗਿਆਣਾ ਸਾਹਿਬ ਨੂੰ ਔਰ ਮੈਡਮ ਨੂੰ ਇਹ ਕਿਹਾ, ਕੁਝ ਪੰਜਾਬੀ 'ਚ ਐਸੀਆਂ ਚੀਜ਼ਾਂ ਲਿਆਂਦੀਆਂ ਜਾਣ ਜਿਹਦੇ ਨਾਲ ਅਸੀਂ ਇਹ ਸਾਬਤ ਕਰ ਸਕੀਏ ਕਿ ਇਹ ਜ਼ੁਬਾਨ ਜਿਹੜੀ ਹੈ ਇਹ ਅੱਜ ਦੀਆਂ ਵੱਡੀਆਂ ਜ਼ੁਬਾਨਾਂ ਦਾ ਮੁਕਾਬਲਾ ਕਰਨ ਦੇ ਕਾਬਿਲ ਹੈ। ਹੁਣ ਪੰਜਾਬੀ ਦਾ ਇਸ ਸਰਜ਼ਮੀਨ ਨੂੰ ਬਣਾਉਣ 'ਚ ਕੀ ਕਿਰਦਾਰ ਹੋ ਸਕਦਾ, ਉਸ ਹਵਾਲੇ ਨਾਲ ਰਿਸਰਚ ਕਰਾਈ ਜਾਵੇ। ਬਾਕੀ ਮੇਰਾ ਕਿਰਦਾਰ, ਫਲਾਂ ਦਾ ਕਿਰਦਾਰ, ਇਹ ਸਾਰੇ ਕਿਰਦਾਰ ਜਿਹੜੇ ਆ ਇਹ ਬਹੁਤ ਹੋ ਗਏ ਨੇ ਔਰ ਇਹਨਾਂ ਕਿਰਦਾਰਾਂ ਤੋਂ ਬਾਹਰ ਨਿਕਲ ਕੇ ਇਸ ਜ਼ੁਬਾਨ ਦਾ ਅਸਲ ਕਿਰਦਾਰ ਕਿ ਇਨਸਾਨਾਂ ਦੇ ਵਿੱਚ ਮੁਹੱਬਤ ਔਰ ਇਨਸਾਨਾਂ ਦੇ ਵਿੱਚ ਉਹ ਚੀਜ਼ਾਂ ਪੈਦਾ ਕੀਤੀਆਂ ਜਾਣ ਜਿਹਦੇ ਨਾਲ ਉਹ ਇਨਸਾਨ ਬਣ ਸਕਣ। ਤਾਲੀਮੀ ਅਦਾਰਿਆਂ ਵਿੱਚ ਪੰਜਾਬ ਨਾਲ ਜੁੜਨ ਦੇ ਅਜਿਹੇ ਹਵਾਲੇ ਜਿੱਥੇ ਨਵੀਂ ਪੀੜ੍ਹੀ ਨੂੰ ਆਪਣੀ ਹੋਂਦ ਨਾਲ ਜੋੜ ਰਹੇ ਨੇ, ਉੱਥੇ ਅਜਿਹੀਆਂ ਕਾਨਫਰੰਸਾਂ ਅਜੋਕੇ ਵੇਲੇ ਦੀ ਲੋੜ ਵੀ ਨੇ। ਕੈਮਰਾਮੈਨ ਅਲੀ ਕੈਸਰ ਦੇ ਨਾਲ ਅਲੀ ਬਾਬਰ ਬੱਟ, ਭੁਲੇਖਾ ਟੀਵੀ, ਫੈਸਲਾਬਾਦ।